मुर्दाबाद बीजेपी मुर्दाबाद। इस देश ने कह के सिखां दा कतलेआम कीता है, जेनोसाइड कराई है। और मैं समझदा हैगा कि अज जिहड़े करन वाले सी उन्हां नूं अदालतां राहीं बचा के अपने केस पूरे ना बना के ਜਿਹੜਾ ਰਹਿਤ ਦਿੱਤੀ ਹੈਗੀ ਹੈ ਸੱਜਣ ਕੁਮਾਰ ਨੂੰ, ਉਹ ਇਹਨਾਂ ਦੇ ਆਪਦਿਆਂ ਨੂੰ ਬਚਾਉਣ ਦਾ ਯਤਨ ਹੈ। ਘੱਟ ਗਿਣਤੀਆਂ ਸਿੱਖਾਂ ਦਾ ਕਤਲੇਆਮ ਇਹਨਾਂ ਨੂੰ ਕਬੂਲ ਤੇ ਮਨਜ਼ੂਰ ਹੈ, ਉਹਨਾਂ ਨੂੰ ਕਰਨ ਵਾਲੇ ਇਹਨਾਂ ਦੇ ਯਾਰ ਹੈ ਤੇ ਅਸੀਂ ਸਮਝਦੇ ਹਾਂ ਕਿ ਉਹ ਯਾਰੀ ਇਹਨਾਂ ਨੇ ਨਿਭਾਈ ਹੈ। ਜਿਹੜਾ ਇਹ ਸਟੇਟ ਪਾਲਿਸੀ ਹੈ ਉਹਦੇ ਵਿੱਚ ਬੀਜੇਪੀ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਸਿੱਖ ਹੋਣ ਦੇ ਨਾਤੇ ਕਤਲ ਕਰਵਾਇਆ ਹੈਗਾ। US ਡਿਪਾਰਟਮੈਂਟ ਆਫ ਜਸਟਿਸ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੇ ਵਿੱਚ PMO ਤਾਈਂ ਦੀ ਇਨਵੋਲਵਮੈਂਟ ਦਿਖਾ ਰਿਹਾ ਹੈਗਾ। ਰੌ ਦੀ ਇਹਦੇ ਵਿੱਚ ਹੈਗੀ ਹੈ। ਜਿਹੜੀ ਇਹਨਾਂ ਦੀ ਸਟੇਟ ਪਾਲਿਸੀ ਹੈ, ਸਰਕਾਰ ਕੋਈ ਵੀ ਬਦਲ ਦੇ, ਇਹਦੇ ਵਿੱਚ ਜਿਹੜੀ ਇਹਨਾਂ ਦੀ ਡੀਪ ਸਟੇਟ ਪਾਲਿਸੀ ਹੈ ਉਹ ਸਿੱਖਾਂ ਨੂੰ ਖਤਮ ਕਰਨ ਵਾਲੀ ਹੈਗੀ ਹੈ। ਔਰ ਜਿਹੜੇ ਕਰਦੇ ਹੈਗੇ ਚਾਹੇ ਕਿਸੇ ਪਾਰਟੀ ਦੇ ਹੋਣ, ਉਹਨਾਂ ਨੂੰ ਬਚਾਉਣ ਦਾ ਇਹਨਾਂ ਦਾ ਮਨ ਹੈਗਾ। ਬੇਇਨਸਾਫੀ ਕਰਨ ਵਾਲਾ ਹੀ ਇੰਚਾਰਜ ਹੈਗਾ, ਉਹਦੀਆਂ ਹੀ ਅਦਾਲਤਾਂ ਹੈਗੀਆਂ, ਉਹਨਾਂ ਦੀ ਉਹੀ ਬੋਲੀ ਹੈਗੀ ਹੈ, ਉਹਨਾਂ ਦੀ ਸੋਚ ਹੈਗੀ ਆ, ਉਹਨਾਂ ਦਾ ਇਹ ਦੇਸ਼ ਹੈਗਾ। ਅਸੀਂ ਇਸ ਦੇਸ਼ ਦੇ ਹਿੱਸੇ ਨਹੀਂ ਹੈਗੇ। ਸਾਨੂੰ ਮਾਰ ਕੁੱਟ ਕੇ, ਜਲਾ ਫੂਕ ਕੇ, ਸਾਡੀਆਂ ਬੀਬੀਆਂ ਰੇਪ ਕਰਕੇ ਇਹ ਕੋਈ ਕਿਸੇ ਨੂੰ ਗੁਨਾਹ ਨਹੀਂ ਸਮਝਦੇ ਹੈਗੇ। ਇਹ ਤਾਂ ਇੱਕ ਖੁੱਲੀ ਇੱਕ ਸੱਦਾ ਦੇਤਾ, ਸਿੱਖਾਂ ਦਾ ਰੇਪ ਕਰ ਦਿਓ, ਬੇਪਤ ਕਰ ਦਿਓ, ਮਾਰ ਦਿਓ, ਕੁਚਲ ਦਿਓ, ਖਤਮ ਕਰ ਦਿਓ, ਤੁਹਾਡੇ ਉੱਤੇ ਕੋਈ ਦੋਸ਼ ਨਹੀਂ ਲੱਗਣਾ ਹੈਗਾ, ਮੌਜਾਂ ਕਰੋ। ਇਹੋ ਜਿਹੇ ਦੇਸ਼ 'ਚ ਰਹਿਣਾ ਬਹੁਤ ਮੁਸ਼ਕਿਲ ਹੈ। ਮੈਨੂੰ ਇਸ ਸਟੇਟ ਤੇ ਕੋਈ ਭਰੋਸਾ ਨਹੀਂ ਹੈਗਾ, ਇਸ ਸਿਸਟਮ ਤੇ ਕੋਈ ਭਰੋਸਾ ਨਹੀਂ ਹੈਗਾ। ਇਹਨੇ ਜੈਨੋਸਾਈਡ ਕਰਨਾ ਸੀ। ਜੈਨੋਸਾਈਡ ਕਰਨ ਵਾਲੇ ਅਮਿਤਾਭ ਬੱਚਨ, ਰਾਜੀਵ ਗਾਂਧੀ, ਉਹਨਾਂ ਨੂੰ ਮੁਫਤ ਇਹਨਾਂ ਨੇ ਛੱਡਣਾ ਸੀਗਾ। ਸੱਜਣ ਕੁਮਾਰ ਉਹਨਾਂ ਦੇ ਜਿਹੜੇ ਏਜੰਟ ਸੀਗੇ, ਉਹਨਾਂ ਨੂੰ ਬਚਾਉਣਾ ਸੀਗਾ। ਇਹ ਮਿਲੀ ਭੁਗਤ ਹੈ ਔਰ ਸਟੇਟ ਚਾਹੁੰਦਾ ਨਹੀਂ ਕਿ ਇਹ ਸਿਰੇ ਲੱਗੇ। ਦਿੱਲੀ ਨਸਲਕੁਸ਼ੀ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਡਿਸੀਜਨ ਲਿਆ ਗਿਆ, ਤਾਂ ਇਸੇ ਮਾਮਲੇ ਦੇ ਉੱਪਰ ਬਹੁਤ ਸਾਰੇ ਸਵਾਲੀਆ ਚਿੰਨ੍ਹ ਖੜੇ ਕੀਤੇ ਜਾ ਰਹੇ ਆ। ਦਿੱਲੀ ਨਵੰਬਰ 84 ਕਤਲੇਆਮ ਪੀੜਤਾਂ ਦੇ ਵੱਲੋਂ, ਸਿੱਖ ਜਥੇਬੰਦੀਆਂ ਦੇ ਵੱਲੋਂ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਾਡੇ ਨਾਲ ਇਮਾਨ ਸਿੰਘ ਮਾਨ ਨਾਲ ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਦੱਸੋ ਕਿ ਜਿਹੜਾ ਪਿਛਲੇ ਦਿਨੀ ਡਿਸੀਜਨ ਆਇਆ ਹਾਈ ਕੋਰਟ ਦਾ, ਦਿੱਲੀ ਹਾਈ ਕੋਰਟ ਦਾ, ਤਾਂ ਕਿਵੇਂ ਦੇਖਦੇ ਹੋ ਡਿਸੀਜਨ? ਇਹ ਇਸ ਦੇਸ਼ ਦਾ ਰੂਪ ਸਾਨੂੰ ਦਿਖਾਉਂਦੇ ਆ। ਇਸ ਦੇਸ਼ ਨੇ ਕਹਿ ਕੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਜੈਨੋਸਾਈਡ ਕਰਾਈ ਹੈ। ਔਰ ਮੈਂ ਸਮਝਦਾ ਹੈਗਾ ਕਿ ਅੱਜ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਅਦਾਲਤਾਂ ਰਾਹੀਂ ਬਚਾ ਕੇ ਆਪਣੇ ਕੇਸ ਪੂਰੇ ਨਾ ਬਣਾ ਕੇ ਜਿਹੜਾ ਰਹਿਤ ਦਿੱਤੀ ਹੈਗੀ ਹੈ ਸੱਜਣ ਕੁਮਾਰ ਨੂੰ, ਉਹ ਇਹਨਾਂ ਦੇ ਆਪਦਿਆਂ ਨੂੰ ਬਚਾਉਣ ਦਾ ਯਤਨ ਹੈ। ਘੱਟ ਗਿਣਤੀਆਂ ਸਿੱਖਾਂ ਦਾ ਕਤਲੇਆਮ ਇਹਨਾਂ ਨੂੰ ਕਬੂਲ ਤੇ ਮਨਜ਼ੂਰ ਹੈ, ਉਹਨਾਂ ਨੂੰ ਕਰਨ ਵਾਲੇ ਇਹਨਾਂ ਦੇ ਯਾਰ ਹੈ ਤੇ ਅਸੀਂ ਸਮਝਦੇ ਹਾਂ ਕਿ ਉਹ ਯਾਰੀ ਇਹਨਾਂ ਨੇ ਨਿਭਾਈ ਹੈ। ਸੱਜਣ ਕੁਮਾਰ ਦੇ ਕਾਂਗਰਸ ਦੇ ਨਾਲ ਸੰਬੰਧਿਤ ਸੀ, ਪਰ ਕਾਰਜਕਾਲ ਹੈ ਜਿਹੜਾ ਉਹ ਤੇ ਬੀਜੇਪੀ ਦਾ ਹੈ ਜੀ ਦਿੱਲੀ ਦੇ ਵਿੱਚ। ਜਿਹੜਾ ਇਹ ਸਟੇਟ ਪਾਲਿਸੀ ਹੈ ਉਹਦੇ ਵਿੱਚ ਬੀਜੇਪੀ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਸਿੱਖ ਹੋਣ ਦੇ ਨਾਤੇ ਕਤਲ ਕਰਵਾਇਆ ਹੈਗਾ। US ਡਿਪਾਰਟਮੈਂਟ ਆਫ ਜਸਟਿਸ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੇ ਵਿੱਚ PMO ਤਾਈਂ ਦੀ ਇਨਵੋਲਵਮੈਂਟ ਦਿਖਾ ਰਿਹਾ ਹੈਗਾ। ਰੌ ਦੀ ਇਹਦੇ ਵਿੱਚ ਹੈਗੀ ਹੈ। ਜਿਹੜੀ ਇਹਨਾਂ ਦੀ ਸਟੇਟ ਪਾਲਿਸੀ ਹੈ, ਸਰਕਾਰ ਕੋਈ ਵੀ ਬਦਲ ਦੇ, ਇਹਦੇ ਵਿੱਚ ਜਿਹੜੀ ਇਹਨਾਂ ਦੀ ਡੀਪ ਸਟੇਟ ਪਾਲਿਸੀ ਹੈ ਉਹ ਸਿੱਖਾਂ ਨੂੰ ਖਤਮ ਕਰਨ ਵਾਲੀ ਹੈਗੀ ਹੈ। ਔਰ ਜਿਹੜੇ ਕਰਦੇ ਹੈਗੇ ਚਾਹੇ ਕਿਸੇ ਪਾਰਟੀ ਦੇ ਹੋਣ, ਉਹਨਾਂ ਨੂੰ ਬਚਾਉਣ ਦਾ ਇਹਨਾਂ ਦਾ ਮਨ ਹੈਗਾ। ਤਕਰੀਬਨ 4 ਦਹਾਕੇ ਹੋ ਗਏ, 42 ਸਾਲ ਕੋਈ ਥੋੜੇ ਨਹੀਂ ਹੁੰਦੇ। 42 ਸਾਲ ਬਾਅਦ ਡਿਸੀਜਨ ਆਉਣਾ, ਇਸ ਤੋਂ ਪਹਿਲਾਂ ਰਾਖਵਾਂ ਰੱਖਿਆ ਗਿਆ ਸੀ। ਕੀ ਲੱਗਦਾ ਕਿ ਜਿਹੜੇ ਨਵੰਬਰ 84 ਕਤਲੇਆਮ ਪੀੜਤ ਨੇ, ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਸੱਜਣ ਕੁਮਾਰ ਦੀ ਮੁੱਖ ਭੂਮਿਕਾ ਰਹੀ ਹੈ, ਤਾਂ ਆਖਰ ਜਿਹੜਾ ਕੋਰਟ ਦੇ ਵੱਲੋਂ ਇਸ ਤਰੀਕੇ ਦਾ ਡਿਸੀਜਨ ਲਿਆ ਜਾਣਾ, ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਫਿਰ ਉਹਨਾਂ ਨੂੰ ਕਿੱਦਾਂ ਦੇਖਿਆ ਜਾਵੇ? ਜਿਹੋ ਜਿਹਾ ਅਸੀਂ ਪ੍ਰਦਰਸ਼ਨ ਕੀਤਾ, ਸਾਡੀਆਂ ਭਾਵਨਾਵਾਂ ਇਹੋ ਜਿਹੀਆਂ ਹੈਗੀਆਂ ਕਿ ਸਾਡੇ ਨਾਲ ਬੇਇਨਸਾਫੀ ਲਗਾਤਾਰ ਹੁੰਦੀ ਆ ਰਹੀ ਹੈ। ਬੇਇਨਸਾਫੀ ਕਰਨ ਵਾਲਾ ਹੀ ਇੰਚਾਰਜ ਹੈਗਾ, ਉਹਦੀਆਂ ਹੀ ਅਦਾਲਤਾਂ ਹੈਗੀਆਂ, ਉਹਨਾਂ ਦੀ ਉਹੀ ਬੋਲੀ ਹੈਗੀ ਹੈ, ਉਹਨਾਂ ਦੀ ਸੋਚ ਹੈਗੀ ਆ, ਉਹਨਾਂ ਦਾ ਇਹ ਦੇਸ਼ ਹੈਗਾ। ਅਸੀਂ ਇਸ ਦੇਸ਼ ਦੇ ਹਿੱਸੇ ਨਹੀਂ ਹੈਗੇ। ਸਾਨੂੰ ਮਾਰ ਕੁੱਟ ਕੇ, ਜਲਾ ਫੂਕ ਕੇ, ਸਾਡੀਆਂ ਬੀਬੀਆਂ ਰੇਪ ਕਰਕੇ ਇਹ ਕੋਈ ਕਿਸੇ ਨੂੰ ਗੁਨਾਹ ਨਹੀਂ ਸਮਝਦੇ ਹੈਗੇ। ਇਹ ਤਾਂ ਇੱਕ ਖੁੱਲੀ ਇੱਕ ਸੱਦਾ ਦੇਤਾ, ਸਿੱਖਾਂ ਦਾ ਰੇਪ ਕਰ ਦਿਓ, ਬੇਪਤ ਕਰ ਦਿਓ, ਮਾਰ ਦਿਓ, ਕੁਚਲ ਦਿਓ, ਖਤਮ ਕਰ ਦਿਓ, ਤੁਹਾਡੇ ਉੱਤੇ ਕੋਈ ਦੋਸ਼ ਨਹੀਂ ਲੱਗਣਾ ਹੈਗਾ, ਮੌਜਾਂ ਕਰੋ। ਇਹੋ ਜਿਹੇ ਦੇਸ਼ 'ਚ ਰਹਿਣਾ ਬਹੁਤ ਮੁਸ਼ਕਿਲ ਹੈ। ਲੰਘੇ ਸਮੇਂ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ, ਉਹਨਾਂ ਨੇ ਪਾਰਟੀ ਤਬਦੀਲ ਇਸ ਕਰਕੇ ਕੀਤੀ ਸੀ। ਉਹ ਕਹਿੰਦੇ ਕਿ ਮੈਂ ਨਵੰਬਰ 84 ਕਤਲੇਆਮ ਦਾ ਜਿਹੜਾ ਇਨਸਾਫ ਦਿਵਾਉਣਾ ਹੈ। ਫਿਰ ਉਹਨਾਂ ਦੇ ਜਿਹੜੀਆਂ ਇਦਾਂ ਦੀਆਂ ਸਟੇਟਮੈਂਟਾਂ, ਉਹਨਾਂ ਨੂੰ ਕਿਹੜੇ ਸੰਦਰਭ 'ਚ ਮੰਨੀਏ? ਸਿਰਸਾ ਸਾਹਿਬ ਮੌਕਾ ਪ੍ਰਸਤ ਬੰਦੇ ਹਨ। ਉਹ ਆਪਣਾ ਨਿੱਜੀ ਫਾਇਦਾ ਦੇਖਦੇ ਹੈਗੇ ਆ।
ਕੌਮੀ ਰੂਪ 'ਚ ਉਹਨਾਂ ਦਾ ਹੱਕ ਮੈਂ ਸਮਝਦਾ ਉਹ ਹੈ ਨਹੀਂਗਾ ਕਿ ਗੱਲ ਕਰਨ। ਮੈਨੂੰ ਉਹਨਾਂ ਦੇ ਕਿਰਦਾਰ ਦੇ ਉੱਤੇ ਨਾ ਪਹਿਲਾਂ ਵਿਸ਼ਵਾਸ ਸੀ ਨਾ ਹੋਣਾ ਹੈ। ਸੱਜਣ ਕੁਮਾਰ ਮਾਮਲੇ ਦੇ ਵਿੱਚ ਲੱਗਦਾ ਕਿ ਇਸ ਤੋਂ ਬਾਅਦ ਕੋਈ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਸਕਦਾ ਹੈ ਪੀੜਤ ਪਰਿਵਾਰਾਂ ਦੇ ਸਮੇਤ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਨੇ? ਸਾਡਾ ਫਰਜ਼ ਹੈ ਕਿ ਅਸੀਂ ਇਸ ਮੁੱਦੇ ਨੂੰ ਭੁੱਲੀਏ ਨਾ। ਜਿੰਨਾ ਮੈਨੂੰ ਸਮਝ ਆਏ ਹੁਣ ਹਾਈ ਕੋਰਟ ਦੇ ਵਿੱਚ ਅਪੀਲ ਹੋਊਗੀ, ਉਹਦੇ ਵਿੱਚ ਜਿਹੜੀਆਂ ਗਵਾਹੀਆਂ ਹੁਣ ਜਿਹੜੀਆਂ ਟ੍ਰਾਇਲ ਸਟੇਟ ਤੇ ਹੁੰਦੀਆਂ ਉਹ ਕਿਵੇਂ ਇੰਟਰੋਡਿਊਸ ਕੀਤੀਆਂ ਜਾਣ। ਉਹ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਪ੍ਰੋਸੀਜਰ ਨਾਲ ਉਹ ਜਿਹੜੇ ਗਵਾਹ ਸੀਗੇ ਉਹਨਾਂ ਦੀ ਗਵਾਹੀ ਹਾਈ ਕੋਰਟ 'ਚ ਦਿੱਤੀ ਜਾਊਗੀ, ਕਿਉਂਕਿ ਟ੍ਰਾਇਲ ਸਟੇਜ ਤੇ ਗਵਾਹੀਆਂ ਹੁੰਦੀਆਂ, ਅੱਗੇ ਤਾਂ ਪੁਆਇੰਟਸ ਆਫ ਲਾਅ ਦੇ ਉੱਤੇ ਡਿਸਕਸ਼ਨ ਹੁੰਦੀ ਹੈਗੀ ਹੈ। ਸੋ ਜਿਹੜਾ ਫੂਲਕਾ ਸਾਹਿਬ ਕਹਿੰਦੇ ਆ ਕਿ ਅਸੀਂ ਅੱਗੇ ਜਾ ਕੇ ਕਰਾਂਗੇ, ਮੈਨੂੰ ਪਤਾ ਨਹੀਂ ਕਿਵੇਂ ਕਰਨਗੇ। ਬੜੇ ਉਹ ਵਕੀਲ ਹੈਗੇ ਆ, ਸੋ ਉਹ ਇਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਜਿਹੜੀਆਂ ਸਟੇਟ ਨੇ ਪਹਿਲਾਂ ਹੀ ਟ੍ਰਾਇਲ ਬੇਸਿਸ ਦੇ ਉੱਤੇ ਗਵਾਹੀਆਂ ਨਹੀਂ ਪੂਰੀਆਂ ਕੀਤੀਆਂ, ਉਹ ਹਾਈ ਕੋਰਟ 'ਚ ਕਿਵੇਂ ਪੂਰੀਆਂ ਹੋ ਸਕਦੀਆਂ ਹੈਗੀਆਂ। ਮੈਨੂੰ ਇਸ ਸਟੇਟ ਤੇ ਕੋਈ ਭਰੋਸਾ ਨਹੀਂ ਹੈਗਾ, ਇਸ ਸਿਸਟਮ ਤੇ ਕੋਈ ਭਰੋਸਾ ਨਹੀਂ ਹੈਗਾ। ਇਹਨੇ ਜੈਨੋਸਾਈਡ ਕਰਨਾ ਸੀ। ਜੈਨੋਸਾਈਡ ਕਰਨ ਵਾਲੇ ਅਮਿਤਾਭ ਬੱਚਨ, ਰਾਜੀਵ ਗਾਂਧੀ, ਉਹਨਾਂ ਨੂੰ ਮੁਫਤ ਇਹਨਾਂ ਨੇ ਛੱਡਣਾ ਸੀਗਾ। ਸੱਜਣ ਕੁਮਾਰ ਉਹਨਾਂ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੂੰ ਬਚਾਉਣਾ ਸੀਗਾ। ਇਹ ਮਿਲੀ ਭੁਗਤ ਹੈ ਔਰ ਸਟੇਟ ਚਾਹੁੰਦਾ ਨਹੀਂ ਕਿ ਇਹ ਸਿਰੇ ਲੱਗੇ। ਇਹਨਾਂ ਮਾਮਲਿਆਂ ਦੇ ਵਿੱਚ ਇੱਕ ਕਾਨੂੰਨ ਪ੍ਰਣਾਲੀ ਚੱਲਦੀ ਹੈ ਤਾਂ ਦੂਜੇ ਪਾਸੇ ਸਿੱਖਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆ, ਉਥੋਂ ਡਿਸੀਜਨ ਲਏ ਜਾਂਦੇ ਆ, ਸਿਧਾਂਤਕ ਪੈਰਾਮੀਟਰ ਤੈਅ ਕੀਤੇ ਜਾਂਦੇ ਆ। ਕੀ ਲੱਗਦਾ ਕਿ ਅਕਾਲ ਤਖਤ ਸਾਹਿਬ ਤੋਂ ਕੋਈ ਦਿਸ਼ਾ ਨਿਰਦੇਸ਼ ਤੈਅ ਹੋ ਸਕਦੇ ਆ ਜਿਹੜੇ ਲੋਕਾਂ ਨੇ ਇਸ ਤਰੀਕੇ ਦੇ ਨਾਲ ਵਧੀਕੀਆਂ ਕੀਤੀਆਂ ਸਿੱਖਾਂ ਦੇ ਨਾਲ ਸਮੇਂ-ਸਮੇਂ ਤੇ? ਅਕਾਲ ਤਖਤ ਸਾਹਿਬ ਬਾਦਲ ਦਲ ਦੇ ਅਧੀਨ, ਟੌੜਾ ਸਾਹਿਬ ਦੇ ਅਧੀਨ ਬੜੇ ਲੰਬੇ ਸਮੇਂ ਤੋਂ ਤੁਰਦੇ ਆ ਰਹੇ ਆ। ਉਸ ਸਮੇਂ 'ਚ ਅਸੀਂ ਦੇਖਿਆ ਨਹੀਂ ਹੈ ਕਿ ਇਹਨਾਂ ਨੇ ਸਟੇਟ ਦੇ ਬਰਖਲਾਫ ਕੋਈ ਇਹੋ ਜਿਹਾ ਕੰਮ ਕੀਤਾ ਹੋਏ ਜਿਹਦੇ ਨਾਲ ਸਿੱਖਾਂ ਨੂੰ ਕੋਈ ਰਹਿਤ ਮਿਲੀ ਹੋਏ। ਜਦ ਚੋਣ ਨਹੀਂ ਹੁੰਦੇ, ਜਿਹੜੀ ਪਾਰਟੀ ਬਾਦਲ ਦਲ ਬੀਜੇਪੀ ਦੇ ਨਾਲ ਮਿਲ ਕੇ ਸੈਂਟਰ 'ਚ ਵੀ ਇਹੀ ਕੰਮ ਕਰਾਉਂਦੀ ਰਹੀ ਹੈ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਸੁਮੇਧ ਸੈਣੀ ਵਰਗੇ ਆਪਣੇ ਡੀਜੀਪੀ ਬਣਾ ਲਏ ਸੀਗੇ, ਅਜ਼ਾਰ ਆਲਮ ਨੂੰ ਟਿਕਟਾਂ ਦੇਤੀਆਂ ਸੀ ਜਿਹੜੇ ਉਰੇ ਸਿੱਖ ਕਤਲੇਆਮ ਦੇ ਵਿੱਚ ਬਹੁਤ ਵੱਡੇ ਹਿੱਸੇਦਾਰ ਸੀਗੇ, ਉਹਨਾਂ ਨੂੰ ਅਪਣਾਇਆ ਹੋਏ। ਉਸ ਪਾਰਟੀ ਦੇ ਆਦੇਸ਼ 'ਚ ਚੱਲਣ ਵਾਲੇ ਅਕਾਲ ਤਖਤ ਸਾਹਿਬ, ਜਿਸ ਸੰਸਥਾ ਦਾ ਪਹਿਲਾ ਰਿਕਾਰਡ ਸੀ 17 ਸਾਲ ਚੋਣ ਨਹੀਂ ਹੋਏ, ਹੁਣ 14 ਸਾਲ ਤੇ ਆਪਾਂ ਆ ਗਏ ਆ। ਮੇਰਾ ਖਿਆਲ ਹੁਣ 15ਵਾਂ ਸਾਲ ਲੱਗ ਗਿਆ ਹੈਗਾ। ਇਹ ਜਿਹੜਾ ਰਿਕਾਰਡ ਬਿਨਾਂ ਚੋਣਾਂ ਤੋਂ ਇੱਕ ਪਰਚੀਆਂ ਦੇ ਸਿਸਟਮ ਦੇ ਵਿੱਚੋਂ ਨਿਕਲਦੇ ਹੋਏ ਬੰਦਿਆਂ ਦੇ ਉੱਤੇ ਜਿਹੜਾ ਇਹ ਆਸ ਮੈਂ ਨਹੀਂ ਰੱਖਦਾ। ਮਾਨ ਸਿੰਘ ਮਾਨ ਹੋਣਾ ਨੇ ਜਿਹੜਾ ਦਿੱਲੀ ਹਾਈ ਕੋਰਟ ਦਾ ਡਿਸੀਜਨ ਆਇਆ ਸਿੱਖ ਨਸਲਕੁਸ਼ੀ ਦੇ ਸੰਬੰਧ ਵਿੱਚ, ਤਾਂ ਉਹਦੇ ਬਾਬਤ ਜਿਹੜਾ ਕਥਿਤ ਦੋਸ਼ੀ ਸੱਜਣ ਕੁਮਾਰ ਹੈ ਜਿਹਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਹੈ, ਤਾਂ ਇਹਦੇ ਬਾਬਤ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।